अपनी वारी हल लम्मी पा लवो। जदों कोई होर गलती करे तो उन्हों ते असी सज़ा वधेरी सुनाईए, तो जदों अपने हथों उहो ही फेल हो जाए तो फिर राह फरार इख्तियार करिए, या बिल्कुल मामूली जी कोई सज़ा, कोई छोटी मोटी फटीक पा के ते अपनी चुंड अपनी जान छुड़ा लईए। चंगे काम करिए ते सरकार फड़े क्यों, ते तवा होवे मोटा ते रोटी सड़े क्यों, ते राह राही जाइए ते कंडा अड़े क्यों। हाँ जी। ते पुत्र होवे चंगा ते नूह लड़े क्यों। ਜਿਹੜੀ ਸੱਸ ਆਂਦੀ ਹੈ ਜਾਂ ਅੱਲਾ ਮੇਰੀ ਰਲਾਈ ਜੋੜੀ, ਤੇ ਜਦੋਂ ਜੋੜੀ ਰਲ ਜਾ ਤੇ ਫੇਰ ਆਖੰਡਾ ਪੈਂਦੀ ਹੈ ਜਾਂ ਅੱਲਾ ਲਈ ਜੋੜੀ ਨੂੰ। ਟਾਲੀ ਗਿੱਲੀ ਵੀ ਭਲੇ, ਹਾਂਜੀ, ਤੇ ਸੱਸ ਚੁੱਪ ਕੀਤੀ ਵੀ ਲੜੇ, ਇਹਦਾ ਕੀ ਮਤਲਬ? ਕਈ ਜਨਾਬ ਸੱਸਾਂ ਵੇਖੀਆਂ ਨੇ ਰੋਟੀਆਂ ਪਈਆਂ ਇੱਥੇ ਗਿਣਦੀਆਂ ਨੇ। ਹਾਂਜੀ, ਉਹ ਮੇਰੀ ਇੱਕ ਭਰਜਾਈ ਸੀ, ਫੌਤ ਹੋ ਗਈ ਹੈ, ਤੇ ਉਹ ਆਂਦੀ ਹੈ ਵੀ ਮੇਰੀ ਅੰਮੀ ਜੀ ਦੇ ਨਾ ਰੋਟੀਆਂ ਗਿਣਦਾ ਡਾ ਪੈਣਾ, ਤੇ ਮੈਂ 2 ਰੋਟੀਆਂ ਇਕੱਠੀਆਂ ਹੇਠ ਉੱਤੇ ਰੱਖ ਕੇ ਤੇ ਬੁਰਕੀ ਭੰਨ ਲੈਣੀ। ਜਦੋਂ ਨੂੰਹ ਕੁਵਾਰੀ, ਹਾਂਜੀ ਸੱਸ ਗਲੀਆਂ ਉੱਤੋਂ ਵਾਰੀ, ਤੇ ਜਦੋਂ ਨੂੰਹ ਆਈ ਬੂਹੇ ਤੇ ਸੱਸ ਡੁੱਬਣ ਲੱਗੀ। ਇੱਕ ਤੇ ਉਹ ਮਾਈਆਂ ਨੂੰ ਇਹ ਵੀ ਬੜਾ ਪ੍ਰੋਬਲਮ ਹੁੰਦਾ ਵੀ ਉਹ ਨੌਜਵਾਨ ਹੁੰਦੀਆਂ ਨੇ ਕੁੜੀਆਂ, ਖੂਬਸੂਰਤ, ਉਹਨਾਂ ਦਾ ਰੰਗ ਰੂਪ ਵੀ ਬੜਾ ਸੋਹਣਾ, ਮਾਈ ਦਾ ਰੂਪ ਗਵਾਚ ਗਿਆ ਹੁੰਦਾ, ਉਹਨੂੰ ਆਪਣਾ ਉਹ ਸਰਾਪਾ ਯਾਦ ਆਉਂਦਾ, ਹੁਣ ਉਹ ਮੂੰਹ ਤੇ ਡੈਂਟ ਪਏ ਹੁੰਦੇ ਨੇ, ਉਹ ਜਦੋਂ ਉਹਦੇ ਨਾਲ ਮੇਚਦੀ ਹੈ ਨਾ ਤੂੰ ਐਵੇਂ ਹੀ ਸਾਰੇ ਸੜੀ ਜਾਂਦੀ ਹੈ। बिस्मिल्लाहिर्रहमानिर्रहीम। शुरू खुदा दे नामों, जिसदा जोड़ जवाब न कोई, जिसदी रहमत बख्शिश वाला, अंत हिसाब ना कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू किए जान वाले ਤੁਹਾਡੇ अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨਸ बर वक्त ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ, ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਕਿਉਂਕਿ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਦੂਜਾ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ अपनी गलबात नूं मजीद निखारन, शिंगारन ते सवारन दा आर ते जतन भी करते रहने आ। प्यारिओ, साडे एक बड़े ही प्यारे मित्र, साडे परमानेंट व्यूअर, पाकिस्तान दे शहर कबीरवाला दे नाल उन्हां दा ताल्लुक है, ते अमेरिका दे विच मुकीम ने बसिलसिला रोज़गार। साडे तमाम व्लॉग्स नूं वेख के बड़े बड़े प्यारे सानू मशवरे देंदे ने, बड़ियां अच्छियां काम दियां सुजैशनस भिजवाते हैं, कमेंट्स करते हैं, बड़े खूबसूरत अखान भिजवाते हैं, वड्डे पंजाबी लवर ने। उन्हां अज सानू एक होर अखान भिजवा के ते साथों मंग कीती है भी इस अखान दे पिछे किहड़ी कहानी है, किहड़ा किस्सा है, इहदा पिछोकड़ बयान करिए असी तुहाडे हजूर। तो जिहड़ा अखान प्यारिओ भाई अब्दुल गफूर होरां सानू भिजवाया है, वो अखान इस तरह है कि अपनी वारी हल लम्मी पा लवो। पिछोकड़ इस अखान दा ये वे भी किसी पिंड दे विच मुंडीके ने, यानी नौजवान मुंडे जिहड़े हुंदे ने पिंड दे, जिन्हां नूं मुंडीका पंजाबी च असीं आखने आ, अजकल यूथ आखिया जाता है। उन्हां नौजवान मुंडियां ने कोई खिलाफे शरा हरकत कर दिती। हुण फेल उन्हां दा जिहड़ा सी ना जी, वो अजिहा सी कि जिहड़ा
ਸ਼ਰ੍ਹਾ ਦੀ ਜ਼ੱਦ ਵਿੱਚ ਆਉਂਦਾ ਸੀ, ਦੀਨ ਦੀ ਤਾਜ਼ੀਰ ਲੱਗਦੀ ਸੀ, ਹੱਦ ਲੱਗਦੀ ਸੀ। ਚੁਨਾਚਾ ਉਹ ਜਿਨ੍ਹਾਂ ਮੁੰਡਿਆਂ ਨੇ ਇਹ ਫੇਲ ਕੀਤਾ ਖਿਲਾਫੇ ਸ਼ਰ੍ਹਾ, ਉਹਨਾਂ ਦੇ ਵਡਕਿਆਂ ਆਖਿਆ ਕਿ ਮਸਜਿਦ ਵਿੱਚ ਚੱਲੋ ਤੇ ਕਾਜ਼ੀ ਸਾਹਿਬ ਤੋਂ ਚੱਲ ਕੇ ਇਹਦੇ ਬਾਰੇ ਹੁਕਮ ਲੈਣੇ ਆ, ਕੀ ਸ਼ਰਈ ਹੁਕਮ ਹੈ। ਚੁਨਾਚਾ ਪਿੰਡ ਦੇ ਕੁਛ ਵਡਕੇ, ਕੁਛ ਉਹ ਬੱਚੇ ਨੌਜਵਾਨ ਜਿਨ੍ਹਾਂ ਨੇ ਕਿ ਫੇਲ ਦੇ ਵਿੱਚ ਜਿਹੜੇ ਮੁਲਵਸ ਸਨ, ਉਹਨਾਂ ਦੇ ਵਾਲਿदैन ਸਾਰੇ ਰਲ ਕੇ ਤੇ ਪਿੰਡ ਦੀ ਮਸਜਿਦ ਦੇ ਇਮਾਮ ਸਾਹਿਬ ਕੋਲ ਗਏ। ਕਾਜ਼ੀ ਸਾਹਿਬ ਕੋਲ ਜਾ ਕੇ ਤੇ ਸਾਰਾ ਵਾਕਿਆ ਉਹਨਾਂ ਦੇ ਗੋਸ਼ੇ ਗੁਜ਼ਾਰ ਕੀਤਾ ਤੇ ਅਰਜ਼ ਕੀਤੀ ਕਿ ਹਜ਼ੂਰ ਕਾਜ਼ੀ ਸਾਹਿਬ, ਹੁਣ ਤੁਸੀਂ ਇਹ ਦੱਸੋ ਭਈ ਇਹ ਕੀ ਹੁਣ ਇਹਦਾ ਕਿਵੇਂ ਅਸੀਂ ਕਫਾਰਾ ਅਦਾ ਕਰ ਸਕਨੇ ਆ। ਪਿਆਰਿਓ, ਕਾਜ਼ੀ ਸਾਹਿਬ ਨੇ ਕੁਝ ਸੋਚ ਕੇ ਕੁਝ ਤਵੱਕਫ ਤੋਂ ਬਾਅਦ ਹੁਕਮ ਦਿੱਤਾ, ਭਈ ਰੋਟੀਆਂ ਪਕਾਈ ਜਾਓ, ਲੰਗਰ ਪਕਾਓ ਖੁੱਲਾ, ਦਾਲ ਵੀ ਖੁੱਲੀ ਹੋਵੇ ਤੇ ਰੋਟੀਆਂ ਇੰਨੀਆਂ ਪਕਾਓ ਕਿ ਹੱਲ ਸਿੱਧੀ ਇੰਝ ਖੜੀ ਕਰ ਲਵੋ ਤੇ ਰੋਟੀਆਂ ਪਕਾ ਪਕਾ ਕੇ ਤੇ ਹੱਲ ਦੇ ਦੁਆਲੇ ਜੋੜਦੇ ਜਾਓ ਤੇ ਇੰਨੀਆਂ ਰੋਟੀਆਂ ਪਕਾਓ ਕਿ ਹੱਲ ਵਿੱਚ ਲੁਕ ਜਾਏ, ਰੋਟੀਆਂ ਦੇ ਢੇਰ ਦੇ ਵਿੱਚ ਹੱਲ ਲੁਕ ਜਾਏ ਤੇ ਫਿਰ ਉਹ ਜਿਹੜੀਆਂ ਰੋਟੀਆਂ ਨੇ ਉਹ ਅੱਲਾਹ ਪਾਕ ਦੀ ਰਾਹ 'ਚ ਤਕਸੀਮ ਕਰ ਦਿਓ। ਮੁਸਤਹਿਕੀਨ ਜਿਹੜੇ ਨੇ ਉਹਨਾਂ ਨੂੰ ਖਵਾਓ, ਮਸਾਕੀਨ ਨੂੰ, ਗੁਰਾਬਾ ਨੂੰ ਲੰਗਰ ਖਵਾਓ ਤੇ ਫਿਰ ਕਫਾਰਾ ਅਦਾ ਹੋ ਸਕਦਾ ਹੈ। ਫਿਰ ਇਸ ਖਿਲਾਫੇ ਸ਼ਰ੍ਹਾ ਫੇਲ ਦੀ ਕੋਈ ਮਾਫੀ ਦੀ ਸ਼ਕਲ ਨਿਕਲ ਸਕਦੀ ਹੈ। ਪਿਆਰਿਓ, ਪਿੰਡ ਦੇ ਲੋਕ ਮਾਤੜ ਹੀ ਹੁੰਦੇ ਨੇ, ਗਰੀਬ ਹੁੰਦੇ ਨੇ। ਉਹਨਾਂ ਆਖਿਆ ਕਿ ਮੌਲਵੀ ਸਾਹਿਬ ਨੇ ਸਜ਼ਾ ਬੜੀ ਵੱਡੀ ਸੁਣਾ ਦਿੱਤੀ ਹੈ ਤੇ ਇੰਨੇ ਤੇ ਪੈਸੇ ਕੋਲ ਹੋ ਰਹੇ ਤੇ ਕਿੰਨਾ ਲੰਗਰ ਪਕਾਉਣਾ ਪਏਗਾ ਕਿ ਹੱਲ 8-9 ਫੁੱਟ ਦੀ ਹੁੰਦੀ ਹੈ, 10 ਫੁੱਟ ਦੀ ਵੀ ਉਹ ਲੰਮੀ ਹੱਲ ਖੜੀ ਕਰਕੇ ਤੇ ਇਹ ਤੇ ਬੜਾ ਲੰਮਾ ਚੌੜਾ ਸਾਨੂੰ ਖਾਣਾ ਪਕਾਉਣਾ ਪਏਗਾ। ਉਹਨਾਂ ਨੇ ਇੱਕ ਹੋਰ ਇਨਕਸ਼ਾਫ ਕੀਤਾ ਕਾਜ਼ੀ ਸਾਹਿਬ ਦੇ ਹਜ਼ੂਰ। ਉਹਨਾਂ ਆਖਿਆ ਕਿ ਹਜ਼ੂਰ ਮੌਲਵੀ ਸਾਹਿਬ, ਤੁਹਾਡਾ ਆਪਣਾ ਲਖਤੇ ਜਿਗਰ, ਤੁਹਾਡਾ ਆਪਣਾ ਪੁੱਤਰ ਜਿਹੜਾ ਉਹ ਵੀ ਇਸ ਫੇਲ ਵਿੱਚ ਮੁਲਵਸ ਹੈ, ਉਹ ਵੀ ਇਹਨਾਂ ਮੁੰਡਿਆਂ ਦੇ ਨਾਲ ਹੀ ਸੀ। ਜਦੋਂ ਹਜ਼ਰਤ ਸਾਹਿਬ ਨੇ ਇਹ ਸੁਣਿਆ ਤੇ ਉਹਨਾਂ ਆਖਿਆ ਅੱਛਾ, ਉਹਨਾਂ ਆਖਿਆ ਫਿਰ ਇਸ ਤਰ੍ਹਾਂ ਕਰੋ ਕਿ ਹੱਲ ਲੰਮੀ ਪਾ ਲਵੋ। ਯਾਨੀ ਪਿਆਰਿਓ ਵੇਖੋ ਨਾ ਭਈ ਜਦੋਂ ਗੱਲ ਆਪਣੇ ਤੇ ਆਈ ਤੇ ਹਜ਼ੂਰ ਨੇ ਸ਼ਰ੍ਹਾ ਦਾ ਹੁਕਮ ਤਬਦੀਲ ਕਰ ਦਿੱਤਾ। ਫਿਰ ਕਾਰੀ ਸਾਹਿਬ ਨੇ ਉਹਨਾਂ ਆਖਿਆ ਭਾਜੀ ਹੱਲ ਤੁਸੀਂ ਲੰਮੀ ਪਾ ਲਵੋ ਤੇ ਇਹਦੇ ਤੇ ਰੋਟੀਆਂ ਪਕਾ ਕੇ ਧਰ ਲਓ ਤੇ ਜਿੱਥੇ ਹੱਲ ਲੁਕ ਜਾਏਗੀ ਓਨੀਆਂ ਹੀ ਵੰਡ ਦਿਓ, ਇਨਸ਼ਾਅੱਲਾ ਤੁਹਾਡਾ ਗੁਨਾਹ ਮਾਫ ਹੋ ਜਾਏਗਾ, ਤੁਹਾਡੀ ਤਕਸੀਰ ਸੱਚਾ ਸਾਹਿਬ ਮਾਫ ਕਰ ਦੇਗਾ। ਸੋ ਪਿਆਰਿਓ, ਇਹ ਖਾਨ ਜਿਹੜਾ ਨਾ ਜੀ ਆਪਣੀ ਵਾਰੀ ਹੱਲ ਲੰਮੀ ਪਾ ਲਵੋ, ਇਹ ਅਜਿਹੇ ਮੌਕੇ ਤੇ ਬੋਲਿਆ ਜਾਂਦਾ ਹੈ ਕਿ ਜਦੋਂ ਕੋਈ ਗਲਤੀ ਆਪਣੇ ਕੋਲੋਂ ਹੋ ਜਾਵੇ, ਜਦੋਂ ਕੋਈ ਹੋਰ ਗਲਤੀ ਕਰੇ ਤੇ ਉਹਨੂੰ ਤੇ ਅਸੀਂ ਸਜ਼ਾ ਵਧੇਰੀ ਸੁਣਾਈਏ ਤੇ ਜਦੋਂ ਆਪਣੇ ਹੱਥੋਂ ਉਹੋ ਹੀ ਫੇਲ ਹੋ ਜਾਵੇ ਤੇ ਫਿਰ ਰਾਹ ਫਰਾਰ ਇਖਤਿਆਰ ਕਰੀਏ ਜਾਂ ਬਿਲਕੁਲ ਮਾਮੂਲੀ ਜੀ ਕੋਈ ਸਜ਼ਾ, ਕੋਈ ਛੋਟੀ ਮੋਟੀ ਫਟੀਕ ਪਾ ਕੇ ਤੇ ਆਪਣੀ ਝੁੰਡ, ਆਪਣੀ ਜਾਨ ਛਡਾ ਲਈਏ। ਆਪਣੀ ਗਲੂ ਖਲਾਸੀ ਕਰਾਉਣ ਦੇ ਵਾਸਤੇ ਸਜ਼ਾ ਬਿਲਕੁਲ ਹੀ ਥੋੜੀ ਕਰ ਦਈਏ ਤੇ ਉਹੋ ਹੀ ਫੇਲ ਕੋਈ ਹੋਰ ਕਰੇ, ਪਰਾਇਆ ਕਰੇ ਤੇ ਉਹਦੇ ਗਲ 'ਚ ਪੂਰਾ ਰਸਾ ਕੱਸ ਲਈਏ। ਅਜਿਹਾ ਜਦੋਂ ਮੌਕਾ ਹੁੰਦਾ ਤੇ ਅਜਿਹਾ ਫੈਸਲਾ ਦੇਣ ਵਾਲਾ ਜਿਹੜਾ ਮੁਨਸਫ ਹੈ ਉਹਦੇ ਬਾਰੇ ਫਿਰ ਇਹ ਆਖਿਆ ਜਾਂਦਾ ਹੈ ਕਿ ਆਪਣੀ ਵਾਰੀ ਹੱਲ ਲੰਮੀ ਪਾ ਲਵੋ। ਸਾਹਿਬੋ, ਤੁਹਾਡੇ ਭਿਜਵਾਏ ਹੋਏ ਅਖਾਨ ਲੈ ਕੇ ਆਓ, ਹੁਣ ਚੱਲੀਏ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ ਤੇ ਬਾਕੀ ਵਿਚਾਰ ਤੁਹਾਡੇ ਨਾਲ ਉੱਥੇ ਚੱਲ ਕੇ ਹੀ ਸਾਂਝੇ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलाम वालेकुम जनाब बाजवा साहब। जी वालेकुम सलाम डॉक्टर साहब, खैरी आओ जी। बड़ी नवाज़ सर, बड़ी मेहरबानी मेरी सरकार। अज जनाब सानू सब तो पहला जेड़ा अखान भिजवाया जी इंडिया दे शहर जलंधर तो, वाह, सतपाल सानी बड़े साडे प्यारे वेखण वाले ने जी। वाह जी वाह। ਉਹਨਾਂ ਜਨਾਬ ਅਖਾਨ ਭਿਜਵਾਇਆ ਦੇ ਵਿੱਚ 4 ਇਕੱਠੀਆਂ ਹੀ ਮੱਤਾਂ ਸਾਨੂੰ ਸਵੇਰ ਸਵੇਰੇ ਦੇ ਛੜੀਆਂ ਜੀ। अच्छा।
ਨਿਰਣੇ ਕਲੇਜੇ ਹੀ ਨਰੀਨੇ ਕਲੇਜੇ ਜੀ। ਉਹ ਜਨਾਬ ਖਾਨ ਇਸ ਤਰ੍ਹਾਂ ਹੈ ਬਾਜਵਾ ਸਾਹਿਬ ਕਿ ਚੰਗੇ ਕੰਮ ਕਰੀਏ ਤੇ ਸਰਕਾਰ ਫੜੇ ਕਿਉਂ, ਤੇ ਤਵਾ ਹੋਵੇ ਮੋਟਾ ਤੇ ਰੋਟੀ ਸੜੇ ਕਿਉਂ, ਤੇ ਰਾਹ ਰਾਹੀ ਜਾਈਏ ਤੇ ਕੰਡਾ ਅੜੇ ਕਿਉਂ, ਹਾਂਜੀ ਤੇ ਪੁੱਤਰ ਹੋਵੇ ਚੰਗਾ ਤੇ ਨੂੰਹ ਲੜੇ ਕਿਉਂ। ਹਾਂਜੀ ਇਹਦੀ ਇੱਕ ਸ਼ਕਲ ਇਹ ਵੀ ਹੈ ਵੀ ਜਾਈਏ ਸਿੱਧੇ ਰਾਹ ਜੀ। ਤੇ ਢਿੰਗਰੀ ਅੜੇ ਕਿਉਂ, ਹਾਂ ਹਾਂਜੀ, ਤੇ ਤਵਾ ਹੋਵੇ ਚੰਗਾ ਤੇ ਰੋਟੀ ਸੜੇ ਕਿਉਂ। ਹਾਂ ਜੀ ਕੰਮ ਕਰੀਏ ਚੰਗਾ ਤੇ ਸਰਕਾਰ ਬਗੈਰ ਭੈੜਿਆਂ ਕੰਮਾਂ ਤੋਂ ਵੀ ਫੜ ਲੈਂਦੀ ਏ। ਇਹ ਇਸ ਖਾਨ ਦਾ ਹਿੱਸਾ ਨਹੀਂ, ਅੱਛਾ। ਇਹ ਧੱਕੇ ਨਾਲ ਹੀ ਬਣਾ ਲਿਆ ਗਿਆ ਕਿਉਂਕਿ ਆਪਣੀਆਂ ਸਰਕਾਰਾਂ ਮਹਿੰਦੇ ਨਹੀਂ ਪਏ। ਹਾਂ ਹਾਂਜੀ ਵੀ ਤੁਸੀਂ ਜਨਾਬ ਉਂਝ ਜੀ ਦਿਲ ਕਰੇ ਸੌਦਾ ਲੈਣ ਗਏ ਤੇ ਤੁਹਾਡੇ ਤੇ ਫੜ ਕੇ ਤੇ ਉਹ ਦਫਾ ਲਾ ਛੜਨੀਆਂ ਨੇ ਜਿਹੜੀ ਬੰਦੇ ਨੂੰ ਦਫਾ ਕਰ ਛੱਡਦੀਆਂ ਨੇ। ਹਾਂਜੀ ਜੀ। ਇਸ ਵਾਸਤੇ ਸਰਕਾਰ ਜਿਹੜੀ ਹੈ ਨਾ ਸਰਕਾਰ ਅੰਨੀ ਹੁੰਦੀ ਹੈ, ਉਹਦੀਆਂ ਅੱਖਾਂ ਨਹੀਂ ਹੁੰਦੀਆਂ। ਵਾਹ ਹਾਂਜੀ। ਵਾਹ ਤੇ ਇਸ ਖਾਨ ਵਿੱਚ ਹੀ ਦੱਸਿਆ ਗਿਆ ਕਿ ਬੰਦਾ ਜਿਹੜਾ ਨਾ ਜੀ ਉਹ ਸਿੱਧੇ ਰਾਹ ਜਾਏ ਤੇ ਢਿੰਗੜੀ ਅੜੇ ਕਿਉਂ, ਉਹਨੂੰ ਕਦੀ ਰਾਹ ਛੱਡ ਕੇ ਨਹੀਂ ਜਾਣਾ ਚਾਹੀਦਾ। ਜਿਸ ਤਰ੍ਹਾਂ ਇੱਕ ਹੋਰ ਖਾਨ ਵੀ ਹੈ ਕਿ ਤਿੰਨੇ ਕੰਮ ਕੁਲੱਲੇ ਰਾਹ ਛੱਡ ਕੁਰਾਇਆ ਮੱਲੇ, ਕਿ ਰਾਹ ਨੂੰ ਛੱਡ ਕੇ ਕੁਰਾਇਆ ਯਾਨੀ ਜਿਹੜਾ ਰਾਹ ਨਹੀਂ ਐਵੇਂ ਹੀ ਡਾਂਡੇ ਬਿੰਡੇ ਹੈ ਜੀ ਵਿੱਚੋਂ ਦੀ ਟੁਰ ਪਵੇ, ਕਿਸੇ ਦੀ ਇੱਕ ਤੇ ਫਸਲ ਮਦਾਰੇਗਾ, ਦੂਜਾ ਟੇਮਾਂ ਦੇ ਠੁੱਡੇ ਲੱਗਸੂਗੇ। ਹਾਂਜੀ ਵਾਹ। ਤੇ ਬੁੱਢੀ ਰੰਨ ਕਢਾ ਲੈ ਛੱਲੇ, ਤੇ ਬੁੱਢੀ ਬੀਬੀ ਵਡੇਰੀ ਹੋਵੇ ਸ਼ਿੰਗਾਰ ਜਨਾਬ ਬਕਸੋਂ ਨੇ ਸ਼ਿੰਗਾਰ ਕੇ ਰੱਖਿਆ ਹੋਏ ਤੇ ਛੱਲੇ ਚਾਪਾਂ ਪਾਣੀਆਂ ਸ਼ੁਰੂ ਕਰ ਦੇ ਤੇ ਕੰਮ ਉਹ ਵੀ ਚੰਗਾ ਨਹੀਂ। ਕਿਉਂਕਿ ਲੋਕੀ ਆਂਦੇ ਨੇ ਕਿ ਤੇਰੀ ਉਮਰ ਦਾਨੀ ਵੀ ਨਹੀਂ ਹੈ, ਹਾਂਜੀ, ਤੇ ਤੂੰ ਇਹ ਕਿਹੜੇ ਕੰਮ ਲੱਗੀ ਤੇ ਜਵਾਨ ਧੀ ਨਾਨ ਕੇ ਘੱਲੇ। ਤੇ ਉਹ ਸੀ ਇਸ ਤਰ੍ਹਾਂ ਇਹਦੇ ਵਿੱਚ ਵੀ ਇਹ ਦੱਸਿਆ ਗਿਆ ਕਿ ਸਿੱਧੇ ਜਾਈਏ ਰਾਹ ਤੇ ਢਿੰਗਰੀ ਅੜੇ ਕਿਉਂ। ਵਾਹ ਵਾਹ। ਕਿ ਤੁਸੀਂ ਰਾਹ ਸਿੱਧੇ ਜਾਓ ਤੇ ਮਤਲਬ ਇਹ ਕਿ ਤੁਹਾਨੂੰ ਜਾਣ ਬੁੱਝ ਕੇ ਕੋਈ ਮੁਸੀਬਤ ਹਾਈਮਾਈ ਤੁਹਾਡੇ ਗੱਲ ਨੂੰ ਨਹੀਂ ਚੰਬੜੇਗੀ, ਯਾਨੀ ਲੱਤਾਂ 'ਚ ਕੋਈ ਢਿੰਗੜੀ ਕੋ ਮੋੜਾ ਨਹੀਂ ਆਏਗਾ। ਤੇ ਤਵਾ ਹੋਵੇ ਚੰਗਾ ਤੇ ਰੋਟੀ ਸੜੇ ਕਿਉਂ, ਕਿ ਤਵਾ ਜਿਹੜਾ ਚੰਗੇ ਲੋਹੇ ਦਾ ਹੋਵੇ ਭਾਰਾ ਜਿਹੜਾ ਤੇ ਉਹ ਫਿਰ ਰੋਟੀ ਉਹਨੇ ਕਾਹਲੀ ਸੜਨੀ ਹੈ। ਹਾਂਜੀ ਤੇ ਪੁੱਤਰ ਜਿਹੜਾ ਹੋਵੇ ਚੰਗਾ ਤੇ ਨੂੰਹ ਲੜੇ ਕਿਉਂ। ਹਾਂਜੀ ਕਿ ਪੁੱਤਰ ਸਮਝਦਾਰ ਹੋਵੇ ਤੇ ਮਤਲਬ ਇਹ ਹੈ ਕਿ ਉਹ ਥੋੜਾ ਆਪਣੀ ਬੀਵੀ ਨੂੰ ਵੀ ਸਮਝਾ ਕੇ ਰੱਖੇ ਕਿ ਘਰ ਦੇ ਅਸੂਲ ਕਾਇਦਿਆਂ ਦੇ ਮੁਤਾਬਕ ਆਪਣੀ ਮਾਂ ਨੂੰ ਵੀ ਥੋੜਾ ਜਿਹਾ ਪਿਆਰ ਪੋਚੇ ਨਾਲ ਸਮਝਾ ਕੇ ਰੱਖੇ। ਵੈਸੇ ਤੇ ਜਿਹੜੇ ਕਈ ਵੇਖੇ ਨੇ ਕਿ ਕੁਨਸਲੇ ਲੋਕ ਨੇ ਉੱਥੇ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਓ, ਹਾਂਜੀ, ਉਹ ਬੀਬੀਆਂ ਹੀ ਕੋਈ ਐਸੀਆਂ ਸਿੱਖਿਆਕਾਰ ਹੁੰਦੀਆਂ ਨੇ, ਹਾਂਜੀ, ਉਹ ਬੰਦਾ ਵਿੱਚ ਨਾ ਤੋਰੀ ਅੰਦਰ ਲਮਕਿਆ ਹੁੰਦਾ, ਹਾਂਜੀ, ਆਪਣੀ ਮਾਂ ਦੇ ਤੇ ਆਪਣੀ ਬੀਵੀ ਦੇ। ਜਿਆ ਤੋ ਬਹਰਹਾਲ ਇਸ ਖਾਨ 'ਚ ਇਹ ਮੱਤ ਦਿੱਤੀ ਗਈ ਹੈ ਕਿ ਜਿਹੜੇ ਵੀ ਜ਼ਿੰਦਗੀ ਦੇ ਸਾਰੇ ਮਾਮਲਾਤ ਨੇ ਨਾ ਜੀ ਉਹਨਾਂ ਨੂੰ ਸਮਝਦਾਰੀ ਨਾਲ ਸੋਧਣਾ ਚਾਹੀਦਾ ਤੇ ਸਾਰੇ ਮਾਮਲਾ ਨੂੰ ਵੇਖੋ ਨਾ ਜੀ, ਬੀਵੀ ਨੂੰ ਬੀਵੀ ਦੀ ਜਗ੍ਹਾ ਤੇ ਰੱਖੋ, ਮਾਂ ਨੂੰ ਮਾਂ ਦੀ ਜਗ੍ਹਾ ਤੇ ਰੱਖੋ। ਜਦੋਂ ਡਿਸਬੈਲੈਂਸ ਹੁੰਦਾ ਨਾ ਥੋੜਾ ਜਿਹਾ, ਹਾਂਜੀ, ਤੇ ਫੇਰ ਹੀ ਵਿਗਾੜ ਪੈਂਦਾ ਨਾ ਜੀ। ਲੇਕਿਨ ਅੱਲਾਹ ਤਾਲਾ ਸਾਰੀਆਂ ਬੀਬੀਆਂ ਨੂੰ ਮੱਤ ਪਾਏ। ਇਹ ਜਿਹੜਾ ਰੌਲਾ ਨਾ ਨੂੰਹ ਤੇ ਸੱਸ ਦਾ ਕਿ ਜਦੋਂ ਮੈਂ ਨੂੰਹ ਬਣੀ ਤੇ ਮੈਨੂੰ ਸੱਸ ਚੰਗੀ ਨਾ ਲੱਭੀ, ਇਹ ਰੂਸੀ ਜ਼ਬਾਨ ਦਾ ਮੁਹਾਵਰਾ ਹੈ, ਤੇ ਜਦੋਂ ਮੈਂ ਸੱਸ ਬਣੀ ਤੇ ਮੈਨੂੰ ਨੂੰਹ ਚੰਗੀ ਨਾ ਲੱਭੀ। ਹਾਂਜੀ ਤੋ ਗੱਲ ਇਹ ਹੈ ਕਿ ਆਪਣੇ ਜਿਹੜੇ ਸਾਡੇ ਇਨਸਾਨੀ ਰਵੱਈਏ ਨੇ ਨਾ ਜੀ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ। ਆਪਣੀ ਚੁਧਰਾ ਕਾਹਦੀ ਇੱਥੇ ਕਿਹੜੀ ਤੈਨੂੰ ਥਾਣੇਦਾਰੀ ਲੱਭੀ ਹੈ, ਜਿੰਨੀ ਵੇਖੋ ਨਾ ਚੁਧਰਾ ਜਾਂ ਜ਼ਿੰਮੇਦਾਰੀ ਤੇ ਮੁਸੀਬਤਾਂ ਦੀ ਪੰਡ ਹੈ। ਹਾਂਜੀ ਜਿੰਨੀਆਂ ਬਹੁਤੀਆਂ ਜ਼ਿੰਮੇਦਾਰੀਆਂ ਚੁੱਕੋਗੇ ਉਨੀਆਂ ਮੁਸੀਬਤਾਂ ਦੀ ਪੰਡ ਚੁੱਕੋਗੇ। ਹਾਂਜੀ ਤੇ ਜਿੰਨੇ ਕੋਨੀ ਚੁੱਕੀ ਹੁੰਦੀ ਉਹ ਫਕੀਰ ਦਰਵੇਸ਼ ਹੁੰਦਾ, ਉਹ ਸਾਰਾ ਕੋਈ ਲਾ ਕੇ ਪਰਾਂ ਸੁੱਟ ਛੱਡਦਾ। ਵਾਹ ਵਾਹ। ਤੋ ਇਹ ਮਤਲਬ ਹੈ ਕਿ ਸਿਰਫ ਦੂਜੇ ਨੂੰ ਬਰਦਾਸ਼ਤ ਕਰਨਾ ਚਾਹੀਦਾ। ਹਾਂਜੀ ਔਰ ਵੇਖੋ ਨਾ ਜੀ ਨੂੰਹ ਹੈ ਤੇ ਉਹਦਾ ਵੀ ਘਰ ਚ ਹੱਕ ਕੇ ਉਹਨੇ ਵੀ ਕੱਲ ਨੂੰ ਸੱਸ ਬਣਨਾ ਹੈ, ਉਹ ਇਸ ਘਰ ਦੀ ਵਾਰਸ ਹੈ। ਆਪਣੀ ਹੱਥੀ ਆਂਦੀ ਹੁੰਦੀ ਹੈ, ਆਪੂ ਤੇਲ ਚੋਏ ਹੁੰਦੇ ਨੇ ਤੇ ਜਿਹੜੀ ਸੱਸ ਆਂਦੀ ਹੈ ਜਾਂ ਅੱਲਾ ਮੇਰੀ ਰਲਾਈ ਜੋੜੀ, ਤੇ ਜਦੋਂ ਜੋੜੀ ਰਲ ਜਾ ਤੇ ਫੇਰ ਆਖਣ ਡੈ ਪੈਂਦੀ ਹੈ ਜਾਂ ਅੱਲਾ ਲਈ ਜੋੜੀ ਨੂੰ, ਫਿਰ ਪੁੱਤਰ ਦੇ ਵੀ ਖਿਲਾਫ ਹੋ ਜਾਂਦੇ, ਫਿਰ ਆਪਣਾ ਜੰਮਿਆ ਪੁੱਤਰ ਵੀ ਦੁਸ਼ਮਣ ਲੱਗਣ ਲੱਗ ਪੈਂਦਾ। ਹਾਂਜੀ ਤੋ ਇਹ ਸਾਡੇ ਇਨਸਾਨੀ ਰਵੱਈਏ ਨੇ, ਭੈੜੇ ਨੇ, ਹਾਂਜੀ, ਜਿਹੜੇ ਮਤਲਬ ਨਫਸੀਆਤ ਹੀ ਵਿਗੜੀ ਹੁੰਦੀ ਹੈ। ਸਾਡੇ ਥੋੜਾ ਲੋੜਾਂ ਪਰੇਸ਼ਾਨੀਆਂ ਅਨਪੜ੍ਹਤਾ
ਹਾਂਜੀ ਇਹ ਸਾਰੀਆਂ ਚੀਜ਼ਾਂ ਰਲ ਕੇ ਤੇ ਸਾਡਾ ਜਿਹੜਾ ਮਾਈਂਡ ਹੈ ਨਾ ਜੀ। ਜੀ ਉਹਦੀ ਉਸਾਰੀ ਕਰਦੀਆਂ ਨੇ। ਵਾਹ। ਔਰ ਉਹ ਜਦੋਂ ਸਾਡੀ ਉਸਾਰੀ ਕਰਨ ਵਾਲੀਆਂ ਸਾਰੀਆਂ ਉਹ ਡੈਂਗੀ ਉਹਦੇ ਚ ਇੰਨੇ ਜ਼ਿਆਦਾ ਹੁੰਦੇ ਨੇ, ਸਰ। ਉਹ ਫਿਰ ਇਨਸਾਨੀ ਸਰੀਰ, ਇਨਸਾਨੀ ਦਿਮਾਗ ਜਿਹੜਾ ਇੱਕ ਨਫ਼ਰਤਾਂ ਦਾ ਹੈ, ਮਤਲਬ ਇਹ ਤੁਸੀਂ ਸਮਝ ਲਓ ਕਿ ਹੈੱਡਕੁਆਟਰ ਬਣਿਆ ਹੁੰਦਾ ਬਣ ਜਾਂਦਾ ਹੈ। ਹੈ ਜੀ, ਜੀ। ਉਹ ਫਿਰ ਨਾ ਬੰਦਾ ਕੋਸ਼ਿਸ਼ ਕਰਦਾ ਕਿ ਮੇਰੇ ਨਾਲ ਤਾਂ ਚੰਗਾ ਹੋਇਆ ਨਹੀਂ, ਹਾਂ। ਹੁਣ ਮੈਂ ਆਪਣੇ ਨਾਲ ਹੋਣ ਵਾਲੀਆਂ ਚੀਜ਼ਾਂ ਦਾ ਜਾਂ ਆਪਣੇ ਨਾਲ ਹੋਣ ਵਾਲੀਆਂ ਘਟਨਾਵਾਂ ਦਾ ਬਦਲਾ ਕਿਸੇ ਕੋ ਲਵਾਂ ਵਾਹ। ਜਿਹੜਾ ਮੇਰੇ ਇਖਤਿਆਰ ਦੇ ਥੱਲੇ ਆਇਆ ਆਇਆ। ਔਰ ਇਹ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਇਹ ਗਲਤ ਗੱਲ ਹੈ। ਹਾਂਜੀ। ਬਿਲਕੁਲ ਸਹੀ। ਲਓ ਜੀ ਪਿਆਰਿਓ, ਸਾਡੇ ਵੀਰ ਜਲੰਧਰ ਤੋਂ ਸਤਪਾਲ ਸਾਹਨੀ ਹੋਰਾਂ ਨੇ ਸਾਨੂੰ ਬੜਾ ਹੀ ਸੋਹਣਾ ਅਖਾਣ ਭਿਜਵਾਇਆ। ਮੈਂ ਤੁਹਾਨੂੰ ਪੌਂਦ ਹੀ ਦੱਸਿਆ ਸੀ ਵੀ ਇਹ ਅਖਾਣ ਜਿਹੜਾ ਹੈ, ਇਹਦੇ ਵਿੱਚ 4 ਸਾਨੂੰ ਮਤਾਂ ਦਿੱਤੀਆਂ ਗਈਆਂ ਹੋਈਆਂ ਨੇ। ਅਖਾਣ ਇਸ ਤਰ੍ਹਾਂ ਜੀ ਵੀ ਚੰਗੇ ਕੰਮ ਕਰੀਏ ਤੇ ਸਰਕਾਰ ਫੜੇ ਕਿਉਂ। ਬਾਜਵਾ ਸਾਹਿਬ ਬੜੀ ਸੋਹਣੀ ਗੱਲ ਕੀਤੀ ਕਿ ਸਰਕਾਰ ਨੂੰ ਫੜਨ ਵਾਸਤੇ ਕਿਹੜੀ ਕੋਈ ਸਿਰਫ ਚੰਗੇ ਕੰਮਾਂ ਤੇ ਹੀ ਬੈਠੀ ਹੈ। ਉਹ ਤੇ ਬੰਦੇ ਕਰੋ, ਚੰਗੇ ਕਰੋ, ਜਦੋਂ ਦਿਲ ਆਵੇ ਤਾਂ ਸਰਕਾਰ ਫੜ ਹੀ ਲੈਂਦੀ ਹੈ ਬੰਦੇ ਨੂੰ। ਲੇਕਿਨ ਫੇਰ ਵੀ ਗੁਜ਼ਾਰਿਸ਼ ਇਹ ਵੇ, ਮਤ ਇਹ ਵੇ ਕਿ ਜੀ ਇੱਕ ਬੰਦਾ ਜੋ ਚੋਰੀ ਕਰ ਲੈਂਦਾ ਹੈ, ਮੰਦਾ ਕੰਮ ਹੈ। ਇੱਕ ਬੰਦਾ ਕੋਈ ਅਜਿਹਾ ਕੰਮ ਕਰ ਲੈਂਦਾ ਜਿਹਦੇ ਨਾਲ ਉਹ ਆਪਣੇ ਮੁਲਕ ਦਾ ਕਾਨੂੰਨ ਤੋੜ ਦਿੰਦਾ ਹੈ, ਤੇ ਫਿਰ ਕਾਨੂੰਨ ਸ਼ਿਕਨ ਜਿਹੜਾ ਉਹਦੇ ਗਿਰਦ ਫਿਰ ਸ਼ਿਕੰਜਾ ਤਾਂ ਕਾਨੂੰਨ ਦਾ ਪੈਣਾ ਹੀ ਹੈ ਨਾ। ਤੇ ਜਿਹੜਾ ਬੰਦਾ ਸਾਰੀ ਜ਼ਿੰਦਗੀ ਜਿਹੜੀ ਹੈ ਬੜੇ ਬਾਅਸੂਲ ਤਰੀਕੇ ਨਾਲ ਆਪਣੇ ਮੁਲਕ ਦੇ ਕਵਾਨੀਨ ਦੀ ਪਾਸਦਾਰੀ ਕਰਦਿਆਂ ਹੋਇਆਂ ਗੁਜ਼ਾਰੇ, ਉਹਨੂੰ ਫਿਰ ਏਡੀ ਛੇਤੀ ਕੀਤਿਆਂ ਵਸ ਕੀਤਿਆਂ ਸਰਕਾਰ ਨਹੀਂ ਵੀ ਫੜਦੀ। ਦੂਸਰਾ, ਇਸੇ ਅਖਾਣ ਦੀ ਗੱਲ ਇਹ ਮਤ ਦਿੱਤੀ ਗਈ ਹੈ ਵੀ ਤਵਾ ਹੋਵੇ ਮੋਟਾ ਤੇ ਰੋਟੀ ਸੜੇ ਕਿਉਂ। ਪਿਆਰਿਓ, ਇਹ ਅਸੀਂ ਦੇਖਿਆ ਆਪਣੇ ਘਰਾਂ ਦੇ ਵਿੱਚ ਕਿ ਕਿਸੇ ਵੇਲੇ ਹਲਕੇ ਲੋਹੇ ਦਾ ਪਤਲਾ ਜਿਹਾ ਅਸੀਂ ਤਵਾ ਘਰ ਲੈ ਆਉਂਦੇ ਹਾਂ, ਤੇ ਚੂੰਕਿ ਉਹਦੇ 'ਚ ਅੱਗ ਫਿਰ ਥੱਲਿਓਂ ਪੈਂਦੀ ਹੈ, ਜਿਸ ਵੇਲੇ ਤੇ ਜ਼ਿਆਦਾ ਤਪ ਜਾਂਦਾ ਹੈ ਤੇ ਅੱਗ ਦੀ ਕ੍ਰਾਸਿੰਗ ਜਿਹੜੀ ਹੈ, ਸੇਕ ਬਹੁਤਾ ਉਤਾਂ ਨੂੰ ਜਾਂਦਾ ਤੇ ਫਿਰ ਰੋਟੀ ਸੜ ਜਾਂਦੀ ਹੈ। ਤੀਸਰੀ ਗੱਲ ਇਹ ਵੇ ਵੀ ਰਾਹ ਰਾਏ ਜਾਈਏ ਤੇ ਕੰਢਾੜੇ ਕਿਉਂ। ਬਾਜਵਾ ਸਾਹਿਬ ਜਿਵੇਂ ਦੱਸਿਆ ਵੀ ਢੀਂਗਰੀ ਵਾਕਈ ਅਗਰ ਬੰਦਾ ਜਿਹੜੀ ਇੱਕ ਰਸਤੇ ਬਣੇ ਹੁੰਦੇ ਨੇ, ਸਾਡੀਆਂ ਪੈਲੀਆਂ ਦੇ ਵਿੱਚ ਵੀ ਅਸੀਂ ਜਾਣੇ ਆ ਜਦੋਂ, ਤੇ ਪਏ ਬਣੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਪੱਗ ਡੰਡੀ ਵੀ ਆਖਦੇ ਆ ਉਰਦੂ ਦੇ ਵਿੱਚ। ਜੇ ਉਹਦੇ ਉੱਤੇ ਉੱਤੇ ਬੰਦਾ ਚੱਲੇ ਨਾ ਜੀ, ਨਾ ਕੋਈ ਪੈਰ ਨੂੰ ਚਿੱਕੜ ਚੁੱਕੜ ਲੱਗਦਾ, ਨਾ ਕੋਈ ਠੁੱਡਾ ਲੱਗਦਾ, ਨਾ ਕੋਈ ਕੰਡਾ ਅੜਦਾ। ਜਿਹੜਾ ਰਸਤਾ ਬਣ ਗਿਆ ਹੁੰਦਾ, ਜਿੱਥੋਂ ਡੰਗਰ ਵੀ ਸਾਡੇ ਲੰਘਦੇ ਨੇ, ਆਵਾਮ ਦੀ ਵੀ ਆਵਾਜਾਈ ਰਹਿੰਦੀ ਹੈ, ਉਹ ਤਕਰੀਬਨ ਸਾਫ਼ ਹੀ ਹੁੰਦਾ ਹੈ। ਪੈਰ ਸ਼ਹਿਰ ਨੂੰ ਕੋਈ ਸੱਟ ਲੱਗਣ ਦੀ, ਜ਼ਰਰ ਪਹੁੰਚਣ ਦੀ ਉਹਦੇ ਵਿੱਚ ਕੋਈ ਐਸੀ ਉਮੀਦ ਜਾਂ ਖਦਸ਼ਾ ਨਹੀਂ ਰਹਿੰਦਾ। ਤੇ ਸਾਨੂੰ ਸਿਰਾਤ ਮੁਸਤਕੀਮ ਤੇ ਸਿੱਧਾ ਹੀ ਜਾਣਾ ਚਾਹੀਦਾ ਹੈ। ਇਹਦੇ ਤੋਂ ਇਹ ਵੀ ਮਤ ਦਿੱਤੀ ਹੈ ਕਿ ਰਾਹੋਂ ਕੁਰਾਏ ਨਾ ਜਾਓ, ਸਿੱਧਾ ਸਿੱਧਾ ਟੁਰੋ, ਯਾਨੀ ਆਪਣੀ ਜ਼ਿੰਦਗੀ ਨੂੰ ਕਵਾਨੀਨ ਦੇ ਮੁਤਾਬਕ ਗੁਜ਼ਾਰੋ। ਔਰ ਆਖਰ ਤੇ ਜਿਹੜਾ ਇਸ ਅਖਾਣ ਦਾ ਚੌਥਾ ਮਿਸਰਾ ਜਾਂ ਹਿੱਸਾ ਹੈ, ਉਹ ਇਹ ਵੀ ਪੁੱਤਰ ਹੋਵੇ ਚੰਗਾ ਤੈਨੂੰ ਲੜੇ ਕਿਉਂ। ਬੜੀ ਸੋਹਣੀ ਇਹਦੀ ਵੀ ਬਾਜਵਾ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਭਈ ਮਾਂ ਨੂੰ ਤੇ ਆਪਣੀ ਬੀਵੀ ਨੂੰ, ਦੋਵਾਂ ਨੂੰ ਉਹਨਾਂ ਦਾ ਹੱਕ, ਉਹਨਾਂ ਦਾ ਮੁਕਾਮ ਦੇਣਾ ਚਾਹੀਦਾ। ਨਾ ਵਾਲਦਾ ਨੂੰ ਉਹਨਾਂ ਦੇ ਰੁਤਬੇ ਤੋਂ ਥੱਲੇ ਲਿਆਉਣਾ ਚਾਹੀਦਾ। ਇੱਕ ਸਿਆਣਾ ਤੇ ਦਨਾ ਪੁੱਤਰ ਜਿਹੜਾ, ਇਹ ਉਹਦੇ ਵਿੱਚ ਸਿਫਤ ਹੋਣੀ ਚਾਹੀਦੀ ਹੈ ਕਿ ਆਪਣੀ ਵਾਲਦਾ ਮਾਜਦਾ ਨੂੰ ਵੀ ਉਹਨਾਂ ਦੇ ਰੁਤਬੇ ਤੋਂ ਉਹਨਾਂ ਨੂੰ ਥੱਲੇ ਨਾ ਕਰੇ, ਡਿਗਰੇਡ ਨਾ ਕਰੇ। ਇਸੇ ਤਰ੍ਹਾਂ ਹੀ ਆਪਣੀ ਬੀਵੀ ਨੂੰ ਵੀ ਆਪਣੀ ਜ਼ੌਜੀਅਤ ਦੇ ਵਿੱਚ ਓਨਾ ਹੀ ਇਹਤਰਾਮ ਦੇਵੇ, ਉਹਦੇ ਤੇ ਵੀ ਸ਼ਫਕਤ ਕਰੇ। ਉਹ ਵੀ ਆਪਣਾ ਪੂਰਾ ਪਿਛਲਾ ਟੱਬਰ ਛੱਡ ਕੇ ਆਈ ਹੁੰਦੀ ਹੈ ਔਰ ਉਹਦੀ ਨਸਲ ਨੂੰ ਵਧਾਉਣ ਵਾਸਤੇ ਆਈ ਹੁੰਦੀ ਹੈ। ਤੇ ਜਿਹੜੀ ਸੱਸ ਹੁੰਦੀ ਹੈ, ਉਹਦੀ ਵੀ ਨਸਲ ਉਸੇ ਨੂੰਹ ਚੋਂ ਹੀ ਅੱਗੋਂ ਟੁਰਨੀ ਹੁੰਦੀ ਹੈ, ਤੇ ਫਿਰ ਉਹਨੂੰ ਇਹਤਰਾਮ ਦੇਣਾ ਚਾਹੀਦਾ। ਪਰ ਅਲਮੀਆ ਬਾਜਵਾ ਸਾਹਿਬ ਜਿਵੇਂ ਸਾਨੂੰ ਦੱਸਿਆ ਕਿ ਸਾਡੀ ਧਰਤੀ ਦੀਆਂ ਕੁਝ ਅਜਿਹੀਆਂ ਰਵਾਇਤ ਨੇ ਵੀ ਆਖਦੇ ਨੇ ਕਿ ਸੱਸ ਤੇ ਕਦੀ ਸਕੀ ਮਾਂ ਵੀ ਹੋਵੇ ਨਾ ਤੇ ਉਹ ਵੀ ਚੰਗੀ ਨਹੀਂ ਹੁੰਦੀ। ਵੇਖੋ ਨਾ, ਉਹਨੇ ਗੱਲ ਬਣੀ ਤੇ ਹੋਈ ਏ, ਲੇਕਿਨ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇੱਕ ਜਗ੍ਹਾ ਦੇ ਉੱਤੇ ਜੋ ਦੋਵਾਂ ਬੰਦਿਆਂ ਖਲੋਣਾ ਤੇ ਦੋਵੇਂ ਥੋੜੀ ਥੋੜੀ ਜਗ੍ਹਾ ਛੱਡਣ ਤੇ ਦੋਵੇਂ ਹੀ ਖਲੋ ਜਾਣਗੇ। ਤੇ ਜੇ ਇੱਕ ਜਗ੍ਹਾ ਬਹੁਤੀ ਮੱਲ ਕੇ ਖਲੋ ਜਾਏ ਤੇ ਦੂਜਾ ਤੇ ਫਿਰ ਉੱਥੇ ਨਹੀਂ ਨਾ ਖਲੋ ਸਕੇਗਾ, ਉਹ ਵਿਚਾਰਾ ਥੱਲੇ ਢਹਿ ਪੈਗਾ। ਤੇ ਕਿਸੇ ਨੂੰ ਥੋੜੀ ਜਿਹੀ ਜਗ੍ਹਾ ਦਈਏ ਨਾ ਜੀ, ਤੇ ਉਹਦੇ ਦਿਲ 'ਚ ਇੱਜ਼ਤ ਵੀ ਬਣ ਜਾਂਦੀ ਹੈ। ਇਹ ਦੋਵੇਂ ਜਿਹੜੇ ਕਿਰਦਾਰ ਨੇ ਸਾਡੀ ਫੈਮਿਲੀ ਦੇ, ਸੱਸ ਤੇ ਨੂੰਹ, ਇਹਨਾਂ ਨੂੰ ਵੀ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਚਾਹੀਦਾ। ਤੇ ਪੁੱਤਰ ਚੰਗਾ ਜਿਹੜਾ, ਉਹਨੂੰ ਵੀ
ਦੋਵਾਂ ਦੇ ਮੁਕਾਮਾਤ ਤੇ ਮਰਤਬਿਆਂ ਦੇ ਉੱਤੇ ਰੱਖਣਾ ਚਾਹੀਦਾ। ਬਾਜਵਾ ਸਾਹਿਬ ਇਸਲਾਮਾਬਾਦ ਤੋਂ ਸਾਡੇ ਬੜੇ ਹੀ ਇੱਕ ਪਿਆਰੇ ਬੇਲੀ ਵੀ ਨੇ ਸਾਡੇ ਜਨਾਬ ਪਰਮਾਨੈਂਟ, ਉਹ ਸਾਡੇ ਵਿਊਅਰ ਨੇ, ਲੁਕਮਾਨ ਚੀਮਾ ਸਾਹਿਬ ਜੀ ਜੀ ਜੀ, ਉਹਨਾਂ ਸਰ ਅਖਾਨ ਭਜਵਾਇਆ ਕੋਈ ਟਾਲੀ ਗਿੱਲੀ ਵੀ ਬਲੇ ਹਾਂਜੀ ਤੇ ਸੱਸ ਚੁੱਪ ਕੀਤੀ ਵੀ ਲੜੇ, ਇਹਦਾ ਕੀ ਮਤਲਬ? ਹਾਂਜੀ, ਇਹਦਾ ਮਤਲਬ ਇਹ ਵੀ ਜਿਹੜੀ ਟਾਲੀ ਦੀ ਲੱਕੜ ਹੈ ਨਾ ਜੀ, ਜੀ ਜੀ, ਟਾਲੀ ਦੀਆਂ ਚਾਂਬੜਾਂ ਵਗੈਰਾ ਜਿਹੜੀਆਂ ਨੇ ਨਾ, ਜਿਹੜੀਆਂ ਉਹਦੀਆਂ ਮੋੜੀਆਂ ਚੋੜੀਆਂ ਜ਼ਾਹਰ ਕੰਡਾ ਤੇ ਉਹਨੂੰ ਹੁੰਦਾ ਹੀ ਨਹੀਂ ਜੀ ਜੀ, ਉਹ ਤੁਸੀਂ ਅੱਗ ਬਲਦੀ ਦੇ ਵਿੱਚ ਵੀ ਸੁੱਟੀ ਆਓ ਨਾ ਤੇ ਨਾਲੋਂ ਨਾਲ ਬਲਦੀਆਂ ਲੱਗੀਆਂ ਜਾਂਦੀਆਂ ਨੇ। ਅੱਛਾ, ਹਾਂਜੀ, ਇਹ ਆਪਣਾ ਤਜਰਬਾ ਕੀਤਾ ਹੋਇਆ। ਵਾਹ। ਤੇ ਸੱਸ ਦੇ ਮੁਤਲਕ ਦੱਸਿਆ ਗਿਆ ਹੈ ਵੀ ਸੱਸ ਅਗਰ ਚੁੱਪ ਕੀਤੀ ਵੀ ਹੈ ਨਾ ਤੇ ਉਹ ਅੱਖਾਂ ਦੇ ਨਾਲ ਹੀ ਇਸ ਤਰ੍ਹਾਂ ਵੇਖੇਗੀ ਆਪਣੀ ਨੂੰਹ ਨੂੰ ਵੀ ਜਿਵੇਂ ਖਾ ਜਾਣਾ ਹੁੰਦਾ ਹੈ। ਹਾਂਜੀ, ਤੇ ਉਹ ਨੂੰਹ ਜਿਹੜੀ ਹੈ ਨਾ, ਮਤਲਬ ਉਹ ਡਰਦੀ ਰਹਿੰਦੀ ਹੈ ਵੀ ਖੁਰੇ ਨੇ ਕਿਹੜੇ ਵੇ ਮੂੰਹ ਬੋਲ ਕਿਹੜਾ ਕੱਢ ਦੇਣਾ, ਤੇ ਚੁੱਪ ਕੀਤੀ ਵੀ ਮਤਲਬ ਇਹ ਹੈ ਕਿ ਉਹ ਕੋਈ ਨਾ ਕੋਈ ਦਿਲ ਕਰੇ ਤੇ ਉਹਦੇ ਨੁਕਸ ਕੱਢਣ ਲਈ ਆਪਣੀਆਂ ਧੀਆਂ ਨੂੰ ਕੋਈ ਇਸ਼ਾਰੇ ਪਈ ਕਰੇ। ਹਾਂਜੀ, ਮੂੰਹ ਨਾ ਹੀ ਬੋਲੇ, ਇੰਜ ਦੇ ਕੋਈ ਇਸ਼ਾਰੇ ਕਰੇ ਪਈ, ਮਤਲਬ ਉਹਦੀ ਤੋਹੀਨ ਜਾਂ ਉਹਦੀ ਇਨਸਲਟ ਕਰਨ ਲਈ ਜਾਂ ਉਹਨੂੰ ਨੌਲਣ ਲਈ ਨੂੰਹ ਨੂੰ। ਤੇ ਮਤਲਬ ਇਹ ਕਿ ਉਹ ਦੱਸਿਆ ਇਹਦੇ ਚ ਹੀ ਗਿਆ ਵੀ ਸੱਸ ਜਿਹੜੀ ਹੈ ਨਾ, ਉਹ ਆਂਦੇ ਨੇ ਮਿੱਟੀ ਦੀ ਵੀ ਚੰਗੀ ਨਹੀਂ ਹੁੰਦੀ। ਇਹ ਵੀ ਇੱਕ ਅਖਾਣ ਹੈ ਕਿ ਸੱਸ ਮਿੱਟੀ ਦੀ ਵੀ ਚੰਗੀ ਨਹੀਂ ਹੁੰਦੀ। ਤੇ ਫਿਰ ਜਨਾਬ ਸੱਸਾਂ ਜਾਣ ਕਿਤੇ, ਸੱਸਾਂ ਹੀ ਤੇ ਨੂੰ ਲੈ ਕੇ ਆਉਂਦੀਆਂ ਨੇ ਏਡੀਆਂ ਚਾਵਾਂ ਨਾਲ। ਨਹੀਂ ਲੈ ਕੇ ਤੇ ਮੈਂ ਨਾ ਪਹਿਲਾਂ ਜਾ ਕੇ ਤੇ ਜਨਾਬ ਮੰਗਣੀ ਕਰਦੀਆਂ ਨੇ, ਪਹਿਲਾਂ ਉਹਦੇ ਅੰਗ ਉਂਗ ਸਾਰੇ ਵਹਿੰਦੀਆਂ ਨੇ ਵੀ ਮੇਰੀ ਨੂੰਹ ਤੇ ਜਨਾਬ ਕੋਠੇ ਜਿੱਡੀ ਉੱਚੀ ਹੈ। ਪਰ ਉਹੋ ਹੀ ਗੱਲ ਹੈ ਨਾ ਵੀ ਜਿੰਨਾ ਚਿਰ ਉੱਥੇ ਸੱਸ ਜਿਹੜੀ ਹੈ ਨਾ, ਨੂੰਹ ਜਿਹੜੀ ਉੱਥੇ ਹੈ, ਜਦੋਂ ਨੂੰਹ ਕੁਵਾਰੀ, ਹਾਂਜੀ ਹਾਂਜੀ, ਗਲੀਆਂ ਉੱਤੋਂ ਵਾਰੀ, ਤੇ ਜਦੋਂ ਨੂੰਹ ਆਈ ਬੂਹੇ ਤੇ ਸੱਸ ਡੁੱਬਣ ਲੱਗੀ ਖੂਏ। ਤੇ ਉਹ ਵੇਖ ਕੇ ਨਾ ਗੱਲ ਤੇ ਉਹੀ ਹੈ ਕਿ ਉਹ ਜਿਹੜਾ ਅਖਤਿਆਰ ਦਾ ਰੌਲਾ ਹੈ ਨਾ ਜੀ, ਹਾਂਜੀ, ਮਾਲਕੀ ਮੱਲ ਚੌਧਰ ਦਾ ਰੱਬ ਵੀ ਆਂਦਾ ਬੰਦਿਆ ਆਪਣੀ ਮੱਲ ਛੱਡ ਦੇ ਤੇ ਮੈਂ ਤੇਰਾ ਹੋ ਜਾ ਤੇ ਤੂੰ ਮੇਰਾ ਹੋ ਜਾ। ਤੇ ਮੱਲ ਦਾ ਹੀ ਸਾਰਾ ਰੌਲਾ ਹੈ, ਜਿਹਨੇ ਮੱਲ ਛੱਡ ਦਿੱਤੀ ਆਪਣੀ ਹੱਥੀ ਉਹ ਦਰਵੇਸ਼ ਬਣ ਗਿਆ। ਵਾਹ ਵਾਹ ਵਾਹ। ਤੇ ਜਿੰਨੇ ਨਹੀਂ ਛੱਡਣੀ ਛਡਾ ਤੇ ਰੱਬ ਲੈਂਦਾ ਉਹ। ਹਾਂਜੀ, ਆਪਣੇ ਟਾਈਮ ਦੇ ਉੱਤੇ ਉਦੋਂ ਖਾਲੀ ਹੱਥ ਜਾਂਦਾ, ਨਾ ਕੋਈ ਖੀਸਾ ਹੁੰਦਾ ਉਹਨੂੰ, ਮਤਲਬ ਇਹ ਕਫਨ ਨੂੰ। ਹਾਂਜੀ, ਤੇ ਜਿਹੜਾ ਮਤਲਬ ਇੱਕ ਮਰਦਿਆਂ ਸਾਰੀ ਬੋਝੀਆਂ ਫੋਲਣ ਲੱਗ ਪੈਂਦੇ ਨੇ ਅਗਲੇ। ਤੋ ਗੱਲ ਇਹ ਹੈ ਕਿ ਰਵਈਆਂ ਦੀ ਗੱਲ ਹੈ ਨਾ ਜੀ। ਹੁਣ ਇਹ ਸੱਸ ਦੇ ਬਾਰੇ ਜਿਹੜੇ ਅਖਾਣ ਨੇ, ਇਹ ਮਤਲਬ ਇਹ ਵੇਲੇ ਦੇ ਨਾਲ ਸਾਡੀ ਅਕਲ ਤੇ ਦਾਨਿਸ਼ ਇਸ ਧਰਤੀ ਦੀ, ਇਹ ਐਵੇਂ ਤੇ ਨਹੀਂ ਨਾ ਬਣੀ। ਹਾਂਜੀ ਹਾਂਜੀ, ਇਹਦੇ ਪਿੱਛੇ ਇੱਕ ਸੱਸਾਂ ਦਾ ਜਿਹੜਾ ਵੇਲੇ ਦੇ ਨਾਲ ਸਦੀਆਂ ਤੀਕਰ ਜਿਹੜਾ ਜ਼ਬਰ ਉਹਨਾਂ ਆਪਣੀਆਂ ਨੂੰਹਾਂ ਦੇ ਉੱਤੇ ਕੀਤਾ ਹੈ। ਮਤਲਬ ਮੈਂ ਵੇਖਿਆ ਵੀ ਨੂੰਹਾਂ ਜਨਾਬ ਵਿਚਾਰੀਆਂ ਉੱਥੋਂ ਆਪਣੇ ਘਰਾਂ ਤੋਂ ਆਉਂਦੀਆਂ ਨੇ ਤੇ ਉੱਥੇ ਮਨਮਰਦੀ ਮਾਪਿਆਂ ਦੇ ਘਰ ਵੇਖੋ ਨਾ, ਧੀਆਂ ਦੀ ਹੋਰ ਗੱਲ, ਇੱਥੇ ਟੁੱਕਰ ਵੀ ਖਾਣ ਲੱਗਿਆ ਪਈਆਂ ਡਰਨਗੀਆਂ। ਤੇ ਕਈ ਜਨਾਬ ਸੱਸਾਂ ਵੇਖੀਆਂ ਨੇ ਰੋਟੀਆਂ ਪਈਆਂ ਇੱਥੇ ਗਿਣਦੀਆਂ ਨੇ। ਹਾਂਜੀ, ਉਹ ਮੇਰੀ ਇੱਕ ਭਰਜਾਈ ਸੀ, ਫੌਤ ਹੋ ਗਈ ਹੈ, ਤੇ ਉਹ ਆਂਦੀ ਹੈ ਵੀ ਮੇਰੀ ਅੰਮੀ ਜੀ ਦੇ ਨਾ ਰੋਟੀਆਂ ਗਿਣਦਾ ਡਾ ਪੈਣਾ ਤੇ ਮੈਂ 2 ਰੋਟੀਆਂ ਇਕੱਠੀਆਂ ਹੇਠ ਉੱਤੇ ਰੱਖ ਕੇ ਤੇ ਬੁਰਕੀ ਭੰਨ ਲੈਣੀ। ਉਹ ਤੋੜ ਤੇ ਵੀ ਲੱਭਣਾ ਪੈਂਦਾ ਨਾ ਜੀ। ਮਤਲਬ ਉਹ ਸਾਡੀ ਭਰਜਾਈ ਬੁਸ਼ਰਾ ਸੀ ਉਹਦਾ ਨਾਂ, ਖਿਜ਼ਰ ਜਿਹੜਾ ਸਾਡਾ ਥਾਣੇਦਾਰ ਹੈ ਨਾ, ਸਬ ਇੰਸਪੈਕਟਰ ਰਿਟਾਇਰ ਹੋਇਆ, ਚਾਚੇ ਦਾ ਬੇਟਾ, ਇਹਦੀ ਬੀਵੀ ਸੀ, ਅੱਲਾ ਜੰਨਤ ਨਸੀਬ ਕਰੇ। ਤੇ ਉਹਨੇ ਆਖਣਾ ਭਾਜੀ ਮੈਂ ਨਾ 2 ਰੋਟੀਆਂ ਹੇਠ ਉੱਤੇ ਰੱਖ ਕੇ ਨਾ, ਹਾਂਜੀ, ਤੇ ਉਹਨਾਂ ਦੀ ਇਕੱਠੀ ਬੁਰਕੀ ਤੋੜਦੀ ਆ। ਤੇ ਸੱਸ ਤੇ ਫਿਰ ਵਡੇਰੀ ਹੋ ਜਾਂਦੀ, ਉਹਨੂੰ ਦਿਸਦਾ ਤੇ ਏਡਾ ਹੈ ਨਹੀਂ ਜਿੰਨੀ ਮਰਜ਼ੀ ਕਾੜ ਰੱਖੇ। ਲੇਕਿਨ ਇਹ ਵੇ ਨਾ ਕਿ ਗੱਲ ਤੇ ਇਹ ਵੇ ਨਾ ਕਿ ਤੁਸੀਂ ਮਤਲਬ ਇਹ ਵੇਖੋ ਨਾ, ਉਹ ਵੀ ਉਹਨੂੰ ਮੰਨੋ, ਗੱਲ ਤੇ ਸੱਚ ਨੂੰ ਮੰਨ ਲੈਣ ਦੀ, ਹਕੀਕਤ ਨੂੰ ਮੰਨ ਲੈਣ ਦੀ। ਵੇਖੋ ਨਾ, ਜਦੋਂ ਸੱਸ ਜਿਹੜੀ ਆ ਉਹ ਵੀ ਤੇ ਨੂੰਹ ਬਣ ਕੇ ਇਸ ਘਰ ਚ ਆਈ ਸੀ, ਹਾਂਜੀ, ਤੇ ਅੱਗੋਂ ਹੁਣ ਜਿਹੜੀ ਨੂੰਹ ਆਈ ਹੈ ਉਹਨੇ ਵੀ ਕੱਲ ਨੂੰ ਸੱਸ ਬਣ ਜਾ, ਤੇ ਇੱਕ ਦੂਜੇ ਨੂੰ ਬਰਦਾਸ਼ਤ ਕਰਨ, ਇੱਕ ਦੂਜੇ ਨੂੰ ਜਰਨ ਬਣਦੀ ਸਰਦੀ ਇੱਜ਼ਤ ਇੱਕ ਦੂਜੇ ਦੀ ਕਰਨ। ਉਹ ਵੀ ਵੇਖੋ ਨਾ, ਪੇਕਿਆਂ ਨੂੰ ਛੱਡ ਕੇ ਤੁਹਾਡੇ ਕੋਲ ਘਰ ਆਈਏ ਹਮੇਸ਼ਾ ਵਾਸਤੇ, ਪੇਕੇ ਤੇ ਆਂਦੇ ਨੇ ਯਾ ਅੱਲਾ ਤੇਰੀ ਕਬਰ ਵੀ ਉੱਥੇ ਹੀ ਬਣੇ। ਮਤਲਬ ਇਸ ਹੱਦ ਤੱਕ ਮਾਪੇ ਦੁਆ ਦਿੰਦੇ ਨੇ ਧੀ ਨੂੰ ਵੀ ਯਾ ਮਾਲਕਾ ਤੇਰੀ ਕਬਰ ਵੀ ਉਸ ਪਿੰਡ ਬਣੇ, ਹਾਂਜੀ, ਕਿ ਤੂੰ ਉੱਥੇ ਹੀ ਰਵੇਂ। ਸਾਰਾ ਆਖਦੇ ਨੇ ਹਾਂਜੀ ਧੀਏ ਇੱਥੋਂ ਚੱਲੀ ਆ ਨਾ ਡੋਲੀ ਵਿੱਚ, ਤੇ ਉੱਥੇ ਤੇਰਾ ਹੁਣ ਜਨਾਜ਼ਾ ਹੀ ਉੱਠੇ। ਸਾਡੇ ਹਾਲ ਹੁਣ ਪਿਛਾ 100 ਵਾਰੀ ਇਹੋ ਗੱਲ ਹੈ ਨਾ, ਰਾਜੀ ਖੁਸ਼ੀ। ਤੇ ਜਿਹੜਾ ਬੰਦਾ ਜਾਂ ਜਿਹੜਾ ਜੀ
ਆਪਣਾ ਸਭ ਕੁਝ ਛੱਡ ਛਡਾ ਕੇ ਤਿਆਗ ਕੇ ਆ ਗਿਆ ਹੈ। ਹਾਂਜੀ। ਉਹਦੇ ਨਾਲ ਤੁਸੀਂ ਆਉਂਦੇ ਹੀ ਇੱਟ ਕੁੱਤੇ ਦਾ ਵੈਰ ਪਾ ਲਓ ਤੇ ਕਿੱਡੀ ਕੋਝੀ ਗੱਲ। ਬਹੁਤ ਬੁਰੀ ਗੱਲ ਹਾਂਜੀ ਸਰ, ਬੜੀ। ਤੋ ਇਹ ਸਾਡੇ ਅੰਦਰ ਇੱਕ ਬੁਰਾਈ ਹੈ, ਤਾਂ ਹੀ ਤੇ ਖਾਨ ਬਣੇ ਨੇ। ਹਾਂਜੀ ਹਾਂਜੀ ਵਾਹ। ਇਹ ਨਹੀਂ ਹੋਣਾ ਚਾਹੀਦਾ। ਸਾਰੀਆਂ ਧਿਰਾਂ ਨੂੰ ਇੱਕ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ। ਅਗਰ ਬੱਚਾ ਛੋਟਾ ਵੀ ਹੈ, ਜ਼ਾਹਰ ਨੂੰ ਛੋਟੀ ਹੈ, ਜਵਾਨ ਹੈ, ਹਾਂਜੀ ਇੱਕ ਤੇ ਉਹ ਮਾਈਆਂ ਨੂੰ ਇਹ ਵੀ ਬੜਾ ਪ੍ਰੋਬਲਮ ਹੁੰਦਾ ਹੈ ਵੀ ਉਹ ਨੌਜਵਾਨ ਹੁੰਦੀਆਂ ਨੇ ਕੁੜੀਆਂ, ਖੂਬਸੂਰਤ, ਉਹਨਾਂ ਦਾ ਰੰਗ ਰੂਪ ਵੀ ਬੜਾ ਸੋਹਣਾ, ਮਾਈ ਦਾ ਰੂਪ ਗਵਾਚ ਗਿਆ ਹੁੰਦਾ ਹੈ। ਉਹਨੂੰ ਆਪਣਾ ਉਹ ਸਰਾਪਾ ਯਾਦ ਆਉਂਦਾ ਹੈ। ਹੁਣ ਉਹ ਮੂੰਹ ਤੇ ਡੈਂਟ ਪਏ ਹੁੰਦੇ ਨੇ, ਉਹ ਜਦੋਂ ਉਹਦੇ ਨਾਲ ਮੇਚਦੀ ਹੈ ਨਾ ਤੋ ਐਵੇਂ ਹੀ ਸਾਰੇ ਸੜੀ ਜਾਂਦੀ ਹੈ। ਹਾਂਜੀ ਇਹ ਕੋਝੀ ਗੱਲ ਹੈ ਔਰ ਇਹ ਕੋਝੀ ਸੋਚ ਹੈ, ਇਹ ਨਹੀਂ ਹੋਣੀ ਚਾਹੀਦੀ। ਹਾਂਜੀ ਹਾਂਜੀ ਲੋ ਜੀ ਪਿਆਰਿਓ, ਲੁਕਮਾਨ ਚੀਮਾ ਸਾਹਿਬ ਨੇ ਬੜਾ ਹੀ ਪਿਆਰਾ ਅਖਾਣ ਭਜਵਾਇਆ। ਅਖਾਣ ਇਹ ਵੇ ਵੀ ਟਾਲੀ ਗਿੱਲੀ ਵੀ ਬਲੇ ਤੇ ਸੱਸ ਚੁੱਪ ਚੁਪੀਤੀ ਵੀ ਲੜੇ। ਪਿਆਰਿਓ ਗੁਜ਼ਾਰਿਸ਼ ਇਹ ਵੇ ਕਿ ਬਾਈਵਾ ਸਾਹਿਬ ਦੱਸਿਆ ਕਿ ਜਿਹੜੀਆਂ ਲੱਕੜਾਂ ਅਸੀਂ ਬਾਲਨੇ ਆ, ਗਿੱਲੀ ਲੱਕੜ ਨਹੀਂ ਬਲਦੀ, ਧੂਆਂ ਛੱਡਦੀ ਜਾਂਦੀ ਹੈ, ਧੂਆਂ ਹੀ ਧੁਖਦਾ ਜਾਂਦਾ, ਲੇਕਿਨ ਉਹ ਅੱਗ ਨਹੀਂ ਫੜਦੀ। ਟਾਹਲੀ ਇੱਕ ਅਜਿਹੀ ਲੱਕੜੀ ਹੈ ਜਿਹਨੂੰ ਅਸੀਂ ਸ਼ੀਸ਼ਮ ਵੀ ਆਖਦੇ ਆ, ਭਈ ਉਹ ਗਿੱਲੀ ਵੀ ਹੋਵੇ ਨਾ ਜੀ ਤੇ ਉਹ ਬਲ ਪੈਂਦੀ ਹੈ। ਦੂਸਰੀ ਗੱਲ ਇਹਦੇ ਚ ਇਸੇ ਖਾਨ ਦਾ ਦੂਸਰਾ ਹਿੱਸਾ ਇਹ ਵੇ ਕਿ ਸੱਸ ਚੁੱਪ ਚੁਪੀਤੀ ਵੀ ਲੜੇ। ਯਾਨੀ ਜੇ ਚਲੋ ਮੂੰਹੋਂ ਗੱਲ ਕੋਈ ਨਹੀਂ ਚੁੱਭਦੀ ਹੋਈ ਕਰੇਗੀ ਤੇ ਕੋਈ ਇਸ਼ਾਰਾ ਐਸਾ ਕਰ ਦੇਗੀ, ਕੋਈ ਮੂੰਹ ਹੀ ਚੜਾ ਦੇਗੀ, ਕੋਈ ਆਪਣੀ ਧੀ ਨੂੰ ਜਾਂ ਕਿਸੇ ਹੋਰ ਨੂੰ ਵੱਲ ਇਸ਼ਾਰਾ ਜਿਹਾ ਕਰੇਗੀ ਕਿ ਜਿਹਦੇ ਨਾਲ ਉਹਦੀ ਤਜ਼ਹੀਕ ਤੇ ਤਜ਼ਲੀਲ ਹੋਵੇ। ਤੇ ਗੱਲਾਂ ਤੇ ਉਹ ਨੇ ਜਿਹੜੀਆਂ ਬਾਜਵਾ ਸਾਹਿਬ ਨੇ ਸੋਨੇ ਰੰਗੀਆਂ ਕਰ ਦਿੱਤੀਆਂ। ਭਈ ਵੇਖੋ ਨਾ ਕਿ ਜਿਸ ਵੇਲੇ ਸੱਸਾਂ ਆਪਣੀ ਨੂੰਹ ਸਹੇੜਨ ਲਈ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਨੇ ਤੇ ਪਿਆਰਿਓ ਕਦੀ ਤੁਸੀਂ ਦੇਖੋ ਕਿ ਇਹ ਕੀ ਕੀ ਕਰਦੀਆਂ ਨੇ। ਮੈਂ ਪਿਆਰਿਓ ਇੱਕ ਵਾਰੀ ਆਪਣੀ ਖਾਲਾ ਦੇ ਨਾਲ ਇੱਕ ਜਗ੍ਹਾ ਤੇ ਗਿਆ। ਮੇਰੀ ਖਾਲਾ ਨੇ ਆਪਣੇ ਪੁੱਤਰ ਦੇ ਵਾਸਤੇ ਰਿਸ਼ਤਾ ਵੇਖਣਾ ਸੀ ਤੇ ਮੇਰੀ ਖਾਲਾ ਮੈਨੂੰ ਆਖਣ ਲੱਗੀ ਕਿ ਪੁੱਤਰ ਸਰਾ ਆਪਣੀ ਗੱਡੀ ਦੇ ਵਿੱਚ ਸਾਨੂੰ ਨਾਲ ਲੈ ਚੱਲ। ਉਹ ਸਾਡੇ ਸ਼ਹਿਰ ਦੇ ਵਿੱਚ ਹੀ ਇੱਕ ਮੁਹੱਲਾ ਸੀ। ਮੈਂ ਆਪਣੀ ਖਾਲਾ ਜੀ ਨੂੰ, ਉਹਨਾਂ ਦੇ ਮੀਆਂ ਸਾਹਿਬ ਨੂੰ, ਖਾਲੂ ਆਪਣੇ ਨੂੰ, ਤੇ ਨਾਲ ਉਹ ਜਿਹੜੀ ਰਿਸ਼ਤੇ ਕਰਾਉਣ ਵਾਲੀ ਔਰਤ ਸੀ ਉਹਨੂੰ ਵੀ ਨਾਲ ਬਿਠਾ ਲਿਆ ਗੱਡੀ ਵਿੱਚ ਤੇ ਅਸੀਂ ਉੱਥੇ ਚਲੇ ਗਏ ਜਿਸ ਘਰ ਉਹਨਾਂ ਰਿਸ਼ਤਾ ਵੇਖਣਾ ਸੀ। ਅਸੀਂ ਗਏ, ਉਹਨਾਂ ਸਾਨੂੰ ਆਪਣੇ ਘਰ ਬਿਠਾਇਆ ਡਰਾਇੰਗ ਰੂਮ ਵਿੱਚ, ਜਿਹਨੂੰ ਸਾਡੇ ਬੈਠਕ ਵੀ ਅਸੀਂ ਆਖਦੇ ਹਾਂ। ਉਹ ਖੈਰ ਚਾਹ ਸ਼ਾਹ ਪੀਣ ਤੋਂ ਬਾਅਦ ਉਹ ਬੱਚੀ ਉਹਨਾਂ ਨੇ ਲਿਆ ਕੇ ਤੇ ਅੰਦਰ ਬਿਠਾਈ। ਉਹ ਜਿਹੜੀ ਰਿਸ਼ਤੇ ਕਰਾਉਣ ਵਾਲੀ ਔਰਤ ਸੀ ਉਹ ਵਿਚਾਰੀ ਸਾਦੀ ਜੀ ਅਨਪੜ੍ਹ ਔਰਤ ਸੀ। ਉਹਨੇ ਉੱਠ ਕੇ ਉਸ ਬੱਚੀ ਨੂੰ ਆਖਿਆ, ਜਿਸ ਬੱਚੀ ਨੂੰ ਅਸੀਂ ਪਸੰਦ ਕਰਨ ਗਏ ਸਾਂ ਆਪਣੇ ਪੁੱਤਰ ਦੇ ਵਾਸਤੇ, ਉਹ ਔਰਤ ਆਖਣ ਲੱਗੀ ਰਿਸ਼ਤੇ ਕਰਾਉਣ ਵਾਲੀ ਕੁੜੀਏ ਜ਼ਰਾ ਉੱਠ ਕੇ ਟੁਰ ਫਿਰ ਕੇ ਵਹਾ। ਪਿਆਰਿਓ ਮੈਨੂੰ ਇਸ ਕਦਰ ਦੁੱਖ ਲੱਗਾ। ਅਸੀਂ ਵੀ ਧੀਆਂ ਭੈਣਾਂ ਵਾਲੇ ਆ, ਤੁਸੀਂ ਦੇਖੋ ਨਾ ਕਿ ਟੋਰ ਫੇਰ ਕੇ ਤੇ ਕੋਈ ਬੱਕਰਾ, ਲੇਲਾ, ਛਤਰਾ, ਕੋਈ ਡੰਗਰ ਲੈਣਾ ਹੋਵੇ ਨਾ ਤੇ ਉਹਨੂੰ ਟੋਰ ਫੇਰ ਕੇ ਵੇਖੀਦਾ। ਧੀ ਭੈਣ ਜਦੋਂ ਅੰਦਰ ਚੱਲ ਕੇ ਜੋ ਆਈ ਏ ਤੇ ਦਿਸ ਤੇ ਪਿਆ ਟੁਰ ਸਕਦੀ, ਉਹਨੂੰ ਫੇਰ ਲਫ਼ਜ਼ ਆਖਣੇ ਵੀ ਟੁਰ ਫਿਰ ਕੇ ਵਹਾ, ਉਧਰ ਜਾ ਤੇ ਪਿਛਾਂ ਆ। ਤੇ ਇਹ ਤੇ ਕੋਈ ਇਨਸਾਨ ਵਾਲਾ ਸਲੂਕ ਹੀ ਨਹੀਂ ਹੁੰਦਾ ਔਰ ਇਸ ਤਰ੍ਹਾਂ ਕਦੀ ਨਹੀਂ ਕਰਨਾ ਚਾਹੀਦਾ। ਲੇਕਿਨ ਮੈਂ ਗੱਲ ਤਾਂ ਸੁਣਾਈ ਏ ਕਿ ਜਿਸ ਵੇਲੇ ਸੱਸਾਂ ਨੂੰਹਾਂ ਲੱਭਣ ਜਾਂਦੀਆਂ ਨੇ ਤੇ ਉਹਨਾਂ ਨੂੰ ਇੰਜ ਵੇਂਦੀਆਂ ਨੇ ਜਿਵੇਂ ਅਸੀਂ ਕੁਰਬਾਨੀ ਦਾ ਲੇਲਾ ਲੈਣ ਜਾਂਦੇ, ਤੇ ਉਹਦੇ ਕੰਨਾਂ ਤੇ ਸਿੰਘ ਤੇ ਨੱਕ, ਮੂੰਹ ਤੇ ਟੋਰਾ ਫੇਰਾ ਤੇ ਕੱਦ ਕਾਠ ਤੇ ਅੱਖਾਂ ਤੇ ਮੂੰਹ, ਹਰ ਸ਼ੈ ਵੇਖਦੀਆਂ ਔਰ ਜਿਹੜੀ ਸਭ ਨਾਲੋਂ ਚੰਗੀ ਲੱਗਦੀ ਹੈ ਉਹਨੂੰ ਪਸੰਦ ਕਰਕੇ ਤੇ ਨੂੰਹ ਬਣਾ ਕੇ ਫਿਰ ਘਰ ਲੈ ਕੇ ਆਉਂਦੀਆਂ ਨੇ। ਤੇ ਘਰ ਲਿਆ ਕੇ ਬਾਜਵਾ ਸਾਹਿਬ ਵੇਖੋ ਕਿੰਨੀ ਪਿਆਰੀ ਗੱਲ ਕੀਤੀ ਕਿ ਜਦੋਂ ਫਿਰ ਵਿਆਹ ਕੇ ਲਿਆਉਂਦੀਆਂ ਨੇ ਤੇ ਉਹਨੂੰ ਬਰੂਆਂ ਨਹੀਂ ਟੱਪਣ ਦਿੰਦੀਆਂ ਦੀਆਂ ਨੇ, ਇੱਥੇ ਹੀ ਧੀਏ ਖਲੋ, ਪਹਿਲੇ ਸਾਨੂੰ ਤੇਲ ਚੋ ਲੈਂਦੇ, ਫਿਰ 100 ਸ਼ਗਨ ਕਰਕੇ 100 ਟਸ਼ਨ ਕਰਕੇ ਉਹਨੂੰ ਅੰਦਰ ਲਿਆ ਕੇ ਬਹਾ ਕੇ ਫਿਰ ਉਹਦੇ ਸ਼ਗਨ ਕਰਦੇ ਨੇ ਸਾਰੇ। ਤੇ ਵਿਆਹ ਮੁੱਕਦਾ ਨਹੀਂ, ਹਫਤਾ ਨਹੀਂ ਲੰਘਦਾ ਤੇ ਘਰ 'ਚ ਨੂੰਹ ਸੱਸ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ। ਇਹ ਕਿੰਨੀ ਬੁਰੀ ਬਾਤ ਹੈ, ਇਹ ਬਦ ਤਹਿਜ਼ੀਬੀ ਹੈ। ਸਾਹਿਬੋ, ਦੋਵਾਂ ਨੂੰ ਆਪਣੇ ਆਪਣੇ ਮੁਕਾਮ ਦਾ ਇਦਰਾਕ ਹੋਣਾ ਚਾਹੀਦਾ, ਆਪਣੇ ਆਪਣੇ ਹਕੂਕ ਪਛਾਣਨੇ ਚਾਹੀਦੇ ਨੇ। ਸੱਸ ਨੂੰ ਵੀ ਚਾਹੀਦਾ ਕਿ ਉਹਨੂੰ ਘਰ ਦੇ ਵਿੱਚ ਜਗ੍ਹਾ ਦੇਵੇ, ਸੌਣ ਬਹਿਣ ਖਲੋਣ ਟੁਰਨ ਫਿਰਨ ਦੀ ਉਹਦੇ ਲਈ ਵੀ ਜਗ੍ਹਾ ਛੱਡੇ, ਆਪਣੀ ਥੋੜ੍ਹੀ ਜਿਹੀ ਸਪੇਸ ਉਹਨੂੰ ਦੇਵੇ, ਆਪਣੇ ਇਖਤਿਆਰ ਥੋੜ੍ਹਾ ਜਿਹਾ ਉਧਰ ਦੇ ਦੇਵੇ ਆਪਣੀ ਨੂੰਹ ਨੂੰ, ਤੇ ਘਰ ਜੰਨਤ ਹੀ ਬਣ ਜਾਂਦਾ।
ਤੇ ਜੇ ਉਹੀ ਬਾਜਵਾ ਸਾਹਿਬ ਵਾਲੀ ਗੱਲ ਚੌਧਰ ਦੀਆਂ ਲੜਾਈਆਂ ਪਾਈ ਰੱਖੀਏ ਤੇ ਫਿਰ ਉਹ ਤੇ ਨਹੀਂ ਮੁੱਕਦੀਆਂ। ਮੂੰਹੋਂ ਬੁਰਾ ਨਾ ਆਖਿਆ, ਕੋ ਐਸਾ ਇਸ਼ਾਰਾ ਕਰ ਛੱਡਿਆ, ਕੋ ਮੂੰਹ ਐਸਾ ਬਣਾ ਛੱਡਿਆ ਕਿ ਗੀਬਤ ਕਿਸੇ ਹੋਰ ਅੱਗੇ ਕਰ ਛੱਡੀ, ਆਪਣੇ ਮੂੰਹੋਂ ਘਰ ਗੱਲ ਨਾ ਕੀਤੀ, ਪੁੱਤਰ ਨੂੰ ਸਿਖਾ ਲਿਆ। ਇਹ ਬੜੀ ਭੈੜੀ ਗੱਲ ਹੈ। ਤੇ ਇਹ ਇਸ ਅਖਾਣ ਵਿੱਚ ਇਹ ਗੱਲ ਸਾਨੂੰ ਦੱਸੀ ਗਈ ਹੈ ਭਈ ਸੱਸ ਜਿਹੜੀ ਹੈ ਉਹ ਚੁੱਪ ਚੁਪੀਤੇ ਐਵੇਂ ਲੜਦੀ ਹੈ। ਤੋਂ ਮੁਰਾਦ ਹੈ ਵੇ ਕਿ ਸੱਸ ਅਗਰ ਨੀਅਤ ਸਾਫ਼ ਨਾ ਕਰੇ ਨੂੰਹ ਵੱਲੋਂ, ਦਿਲੋਂ ਉਹਨੂੰ ਕਬੂਲ ਨਾ ਕਰੇ, ਤੇ ਫਿਰ ਲੜਾਈ ਨਹੀਂ ਮੁੱਕਦੀ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਹੁਣ ਮੁੱਕ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ